ਜਦੋਂ ਕੋਈ ਮਜ਼ਹਬੀ ਗਾਰਬ ਦੇ ਵਿੱਚ ਭੇਖ ਦੇ ਵਿੱਚ ਆਪਣੇ ਆਪ ਨੂੰ ਮਜ਼ਹਬੀ ਡਿਕਲੇਅਰ ਕਰਕੇ ਔਰ ਮਜ਼ਹਬ ਦਾ ਵੀ ਪੇਸ਼ਵਾ ਆਗੂ ਰਾਹਨੁਮਾ ਜਿਹੜਾ ਭਿਕਸ਼ੂ ਬਣਿਆ ਹੋਏ ਜਿਹਦਾ ਇਹ ਕਲੇਮ ਜੋ ਇਹਨਾਂ ਦੀ ਤਿਬਤਨ ਬੁੱਧਿਜ਼ਮ ਦੀ ਟ੍ਰੈਡੀਸ਼ਨ ਕਿ ਜੀ ਰੀਇਨਕਾਰਨੇਸ਼ਨ ਕਿਵੇਂ ਦਲਾਈ ਲਾਮਾ ਨਵਾਂ ਅਵਤਾਰ ਲੈਂਦਾ ਹੈ, ਕਿਵੇਂ ਉਹ ਫਰਾਡ ਜੇ ਕਰਕੇ ਜੀ ਬੱਚਾ ਫਲਾਣੀ ਥਾਂ ਤੇ ਭਿਕਸ਼ੂ ਜਾਂਦੇ ਨੇ ਤੇ ਲਿਆਂਦੇ ਨੇ ਰੇਜ਼ ਕਰਦੇ ਨੇ, ਇਵੇਂ ਦਾ ਹੀ ਇਹ ਦਲਾਈ ਲਾਮਾ ਜਿਹੜਾ ਇਹ ਰੇਜ਼ ਕੀਤਾ ਹੋਇਆ ਕਿ ਜੀ ਇਹ ਜੰਮਿਆ ਹੀ ਬੁੱਧ ਦਾ ਅਵਤਾਰ ਜੰਮਿਆ ਕਿਉਂਕਿ ਸਾਰੀ ਰੀਇਨਕਾਰਨੇਸ਼ਨ ਉਹਦੇ 'ਚ ਹੀ ਹੈ। ਕਿਵੇਂ ਝੂਠ ਦਾ ਜਿਹਨੂੰ ਕਹਿੰਦੇ ਨੇ ਵੀ ਹੱਦ ਬੰਨੇ ਟੱਪਣਾ, ਇੱਕ ਸਫੇਦ ਝੂਠ ਹੁੰਦਾ ਪਰ ਮੈਂ ਸਮਝਦਾ ਵੀ ਸਫੇਦ ਵੀ ਜਿਹੜਾ ਉਹ ਸ਼ਰਮਸਾਰ ਹੁੰਦਾ ਹੋਣਾ ਸਫੇਦ ਝੂਠ ਵੀ, ਕਿ ਵੀ ਇਹ ਇਸ ਕਿਸਮ ਦਾ ਮਜ਼ਹਬੀ ਬੰਦਾ ਜਿਹਨੇ ਮਜ਼ਹਬੀ ਆਪਣਾ ਘੱਟੋ ਘੱਟ ਭੇਖ ਧਾਰਨ ਕੀਤਾ ਹੋਇਆ, ਆਪਣਾ ਲਿਬਾਸ ਪਾਇਆ ਹੋਇਆ, ਵੀ ਈਡਾ ਝੂਠਾ ਬੰਦਾ। ਹੁਣ ਇਸ ਭੇਖੀ ਫਰਾਡੀਏ ਆਪਣੇ ਆਪ ਨੂੰ ਦਲਾਈ ਲਾਮਾ ਔਰ ਰੀਇਨਕਾਰਨੇਸ਼ਨ ਬੁੱਧਾ ਦੀ ਕਹਿਣ ਵਾਲੇ ਨੂੰ ਦੇਖੋ, ਇੱਕੋ ਕਲੇਮ ਕਰਦਾ ਹੈ ਕਿ ਜੀ ਮੈਂ ਸਭ ਦਾ ਸ਼ੁਕਰੀਆ, ਮੈਂ ਵੈਸੇ ਘੱਟੋ ਘੱਟ 110 ਸਾਲ ਦੀ ਉਮਰ ਜੀਣੀ। ਇਹ ਜਦੋਂ ਜੂਨ 84 ਹੁੰਦਾ ਹੈ, ਜਿਹੜਾ ਬੰਦਾ 1969 ਦੇ ਵਿੱਚ ਇੱਕ VIP ਸੀ, ਉਹਨੇ ਆ ਕੇ ਰਿਪਰੈਜ਼ੈਂਟ ਕੀਤਾ ਬੁੱਧ ਧਰਮ ਨੂੰ, ਸਿੱਖਾਂ ਨੇ ਵੀ ਸਿਰ ਤੇ ਚੁੱਕਿਆ, ਬਾਕੀ ਵੀ ਆਏ, ਦੂਜੇ ਧਰਮਾਂ ਦੇ ਇਸਲਾਮ ਦੇ ਵੀ ਇਮਾਮ ਆਏ ਦੂਜੇ, ਕਿ ਵੀ ਉਸੇ ਹੀ ਦਰਬਾਰ ਸਾਹਿਬ ਅਕਾਲ ਤਖਤ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਹੋ ਰਿਹਾ ਹੈ। ਇਹ 180 ਕਿਲੋਮੀਟਰ ਦੂਰ ਬੈਠਾ ਹੋਇਆ, ਇਹਦੀ ਜ਼ਬਾਨ ਨਹੀਂ ਖੁੱਲੀ ਹੈ। ਹਾਲਾਂਕਿ ਪੋਪ ਇੱਥੇ ਵੈਟੀਕਨ 'ਚ ਬੈਠਾ, ਉਹਨੇ ਕਿਹਾ ਵੀ ਇਹ ਮਜ਼ਹਬੀ ਥਾਵਾਂ ਤੇ ਧਾਰਮਿਕ ਥਾਵਾਂ ਤੇ ਖੂਨ ਨਹੀਂ ਡੁੱਲਣਾ ਚਾਹੀਦਾ ਔਰ ਬੇਗੁਨਾਹ ਦਾ ਖੂਨ ਨਹੀਂ ਡੁੱਲਣਾ ਚਾਹੀਦਾ, ਲੇਕਿਨ ਇਹਨੇ ਆਪਣੀ ਜ਼ਬਾਨ ਸੀਤੀ ਹੋਈ ਸੀ। ਮੁਸਲਮਾਨਾਂ ਬਾਬਰੀ ਮਸਜਿਦ ਢਾਈ ਗਈ, ਮੁਸਲਮਾਨਾਂ ਦੇ ਨਾਲ ਕੀ ਹੋਇਆ, ਮਸਜਿਦ ਢਾਣ ਤੋਂ ਬਾਅਦ ਮੁੰਬਈ ਦੇ ਵਿੱਚ ਕੀ ਹੋਇਆ, ਦੂਸਰੀਆਂ ਥਾਵਾਂ ਔਰ ਲਗਾਤਾਰਤਾ ਨਾਲ ਕੀ ਹੋ ਰਿਹਾ, ਇਹਦੀ ਜ਼ਬਾਨ ਬੰਦ। ਉੜੀਸਾ ਦੇ ਵਿੱਚ ਕੰਧਮਾਲ ਤੋਂ ਲੈ ਕੇ ਕਿਵੇਂ ਈਸਾਈਆਂ ਦੇ ਖਿਲਾਫ, ਕਿਵੇਂ ਉਹਨਾਂ ਦੇ ਆਸਟ੍ਰੇਲੀਅਨ ਮਿਸ਼ਨਰੀ ਮਿਸਟਰ ਗ੍ਰੈਮ ਸਟੈਨ, ਉਹਨਾਂ ਦੇ 2 ਬੇਟੇ 9 ਤੇ 11 ਸਾਲ ਦੇ, ਉਹਨਾਂ ਤਿੰਨਾਂ ਨੂੰ ਹੀ ਬਾਪ ਔਰ ਬੱਚਿਆਂ ਨੂੰ ਜਿਉਂਦੇ ਬਜਰੰਗ ਦਲ ਨੇ ਸਾੜ, ਇਹਦੀ ਜ਼ਬਾਨ ਨਹੀਂ ਖੁੱਲੀ। ਕਿਹਾ ਜੀ ਹਜ਼ਾਰਾਂ ਸਾਲਾਂ ਤੋਂ ਇਹ ਕਰੁਣਾ ਔਰ ਹਿੰਸਾ ਇਹ ਇੰਡੀਅਨਸ ਦੇ ਵਿੱਚ ਹੈਗੀ ਹੈ, ਉਹ ਸ਼ਰਮ ਕਰ ਕੁਝ। ਤੂੰ ਆਪਣੇ ਹੀ ਬੁੱਧ ਧਰਮ ਵੱਲ ਦੇਖ ਲੈਂਦਾ ਕਿ ਕਿਵੇਂ ਬੁੱਧ ਦੇ ਥਾਟ ਨੂੰ, ਲੱਖਾਂ ਬੋਧੀਆਂ ਨੂੰ ਕਿਵੇਂ ਸ਼ਾਸਤਰ ਤੇ ਸ਼ਸਤਰ ਦੇ ਨਾਲ ਬ੍ਰਾਹਮਣਵਾਦ ਨੇ ਮਾਰ ਕੇ ਉੱਥੋਂ ਬੁੱਧ ਧਰਮ ਦਾ ਸਫਾਇਆ ਕੀਤਾ। ਗੱਲਬਾਤ ਕਰਨ ਜਾ ਰਹੇ ਹਾਂ ਦਲਾਈ ਲਾਮੇ ਦੇ ਹਵਾਲੇ ਨਾਲ ਕਿ ਦਲਾਈ ਲਾਮੇ ਨੇ ਆਪਣੇ ਜਨਮ ਦਿਨ ਮੌਕੇ ਭਾਰਤ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ ਮੀਡੀਆ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਭਾਰਤ ਵਿੱਚ ਮੁਕੰਮਲ ਤੌਰ ਤੇ ਮਜ਼ਹਬੀ ਸਦਭਾਵਨਾ ਹੈ। ਸੋ ਇਸ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਝੂਠ ਤਾਂ ਲੋਕ ਬੋਲਦੇ ਨੇ, ਬਿਲਕੁਲ। ਲੜਾਈ ਵੀ ਤੁਹਾਡੇ ਅੰਦਰ ਦੀ, ਤੁਹਾਡੀ ਜ਼ਹਿਨੀਅਤ ਦੇ ਵਿੱਚ ਸੱਚ ਔਰ ਝੂਠ ਦੀ ਲੜਾਈ ਜਿਹੜੀ ਬਾਹਰ ਨਿਕਲ ਕੇ ਗੁੱਡ ਔਰ ਈਵਲ ਦੀ ਲੜਾਈ ਬਣ ਜਾਂਦੀ ਹੈ, ਉਹ ਹਿੱਸਾ ਹੈ। ਲੇਕਿਨ ਜਦੋਂ ਕੋਈ ਮਜ਼ਹਬੀ ਗਾਰਬ ਦੇ ਵਿੱਚ ਭੇਖ ਦੇ ਵਿੱਚ ਆਪਣੇ ਆਪ ਨੂੰ ਮਜ਼ਹਬੀ ਡਿਕਲੇਅਰ ਕਰਕੇ ਔਰ ਮਜ਼ਹਬ ਦਾ ਵੀ ਪੇਸ਼ਵਾ ਆਗੂ ਰਾਹਨੁਮਾ ਜਿਹੜਾ ਭਿਕਸ਼ੂ ਬਣਿਆ ਹੋਏ, ਜਿਹਦਾ ਇਹ ਕਲੇਮ ਜੋ ਇਹਨਾਂ ਦੀ ਤਿਬਤਨ ਬੁੱਧਿਜ਼ਮ ਦੀ ਟ੍ਰੈਡੀਸ਼ਨ ਕਿ ਜੀ ਰੀਇਨਕਾਰਨੇਸ਼ਨ ਕਿਵੇਂ ਦਲਾਈ ਲਾਮਾ ਨਵਾਂ ਅਵਤਾਰ ਲੈਂਦਾ ਹੈ, ਕਿਵੇਂ ਉਹ ਫਰਾਡ ਜੇ ਕਰਕੇ ਜੀ ਬੱਚਾ ਫਲਾਣੀ ਥਾਂ ਤੇ ਭਿਕਸ਼ੂ ਜਾਂਦੇ ਨੇ ਤੇ ਲਿਆਂਦੇ ਨੇ ਰੇਜ਼ ਕਰਦੇ ਨੇ, ਇਵੇਂ ਦਾ ਹੀ ਇਹ ਦਲਾਈ ਲਾਮਾ ਜਿਹੜਾ ਇਹ ਰੇਜ਼ ਕੀਤਾ ਹੋਇਆ ਕਿ ਜੀ ਇਹ ਜੰਮਿਆ ਹੀ ਬੁੱਧ ਦਾ ਅਵਤਾਰ ਜੰਮਿਆ ਕਿਉਂਕਿ ਸਾਰੀ ਰੀਇਨਕਾਰਨੇਸ਼ਨ ਉਹਦੇ 'ਚ ਹੀ ਹੈ। ਔਰ ਹੁਣ ਜਿਹੜਾ ਉਹ 86 ਸਾਲਾਂ ਦਾ ਹੋ ਗਿਆ, ਉਹੀ ਮੰਕਸ ਭਿਕਸ਼ੂਆਂ ਦੀਆਂ ਰੌਬਸ ਪਾਈਆਂ ਹੋਈਆਂ। ਲੇਕਿਨ ਕਿਵੇਂ ਝੂਠ ਦਾ ਜਿਹਨੂੰ ਕਹਿੰਦੇ ਨੇ ਵੀ ਹੱਦ ਬੰਨੇ ਟੱਪਣਾ, ਇੱਕ ਸਫੇਦ ਝੂਠ ਹੁੰਦਾ ਪਰ ਮੈਂ ਸਮਝਦਾ ਵੀ ਸਫੇਦ ਵੀ ਜਿਹੜਾ ਉਹ ਸ਼ਰਮਸਾਰ ਹੁੰਦਾ ਹੋਣਾ ਸਫੇਦ ਝੂਠ ਵੀ, ਕਿ ਵੀ ਇਹ ਇਸ ਕਿਸਮ ਦਾ ਮਜ਼ਹਬੀ ਬੰਦਾ ਜਿਹਨੇ ਮਜ਼ਹਬੀ ਆਪਣਾ ਘੱਟੋ ਘੱਟ ਭੇਖ ਧਾਰਨ ਕੀਤਾ ਹੋਇਆ, ਆਪਣਾ ਲਿਬਾਸ ਪਾਇਆ ਹੋਇਆ, ਵੀ ਈਡਾ ਝੂਠਾ ਬੰਦਾ। ਹੁਣ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਕਿਵੇਂ ਮੋਦੀ ਨੇ ਜਿਹੜਾ ਉਹ ਚੀਨ ਨੂੰ ਪ੍ਰਵੋਕ ਕਰਨ ਦੀ ਲਾਈਨ ਆਪਣੇ ਆਕਾ ਨੂੰ ਖੁਸ਼ ਕਰਨ ਲਈ ਅਮਰੀਕਾ ਨੂੰ ਕਿ ਜੀ ਦਲਾਈ ਲਾਮੇ ਦੇ ਜਨਮ ਦਿਨ ਤੇ ਉਹਨੂੰ ਵਧਾਈ ਦਿੱਤੀ ਔਰ ਉਹਨੂੰ ਪਬਲਿਕ ਕੀਤਾ ਕਿ ਜੀ ਮੁਬਾਰਕ ਦਿੱਤਾ, ਦੱਸਦੇ ਆ ਕਿ ਜੀ
ਅਸੀਂ ਦਲਾਈ ਲਾਮੇ ਨੂੰ ਰੈਕਗਨਾਈਜ਼ ਕਰਦੇ ਹਾਂ। ਹਾਲਾਂ ਬੈਠਾ ਹੋਇਆ ਉੱਥੇ 60 ਸਾਲ ਤੋਂ 1959 ਦੇ ਵਿੱਚ ਉੱਥੇ ਜਿਹੜਾ ਅਮਰੀਕਾ ਦੀ CIA ਔਰ ਭਾਰਤ ਦੇ ਇੰਟੈਲੀਜੈਂਸ ਬਿਊਰੋ ਦੇ ਜੁਆਇੰਟ ਆਪਰੇਸ਼ਨ ਦੇ ਨਾਲ ਆਇਆ। ਜੀ ਹੁਣ ਇੱਕ ਪਾਸੇ ਜੇ ਇੱਕ ਝੂਠ ਦਾ ਸਰਗਣਾ ਜਿਹੜਾ ਮੋਦੀ ਹੈ ਤੇ ਉਹ ਪੰਜਾਬੀ ਚੋਂ ਕਹਿੰਦੇ ਨੇ ਵੀ ਉਹ ਇੱਕ ਸ਼ੇਰ ਤੇ ਦੂਜਾ ਸਵਾ ਸ਼ੇਰ। ਹੁਣ ਉਹ ਸਵਾ ਸ਼ੇਰ ਨੂੰ ਦੇਖ ਲਓ ਦਲਾਈ ਲਾਮੇ ਨੂੰ। ਉਹਨੇ ਜਿਹੜਾ हैदराबाद डेट लाइन ਦੀ ਖਬਰ ਹੈ PTI ਦੀ ਔਰ ਉੱਥੇ ਉਹਨੇ ਕਿਹਾ ਕਿ ਜੀ ਮੈਂ ਜਿਹੜਾ ਇੱਕ ਪਾਸੇ ਤਾਂ ਉਹ ਕਹਿ ਰਿਹਾ ਕਿ ਮੈਂ ਲੌਂਗੈਸਟ ਗੈਸਟ ਹੈ ਇੰਡੀਆ 'ਚ ਕਿ ਵੀ ਇਸ ਤੋਂ ਲੰਬੀ ਟਰਮ ਦਾ ਕੋਈ ਗੈਸਟ ਨਹੀਂ ਹੋਏਗਾ। ਫਿਰ ਤੁਸੀਂ ਦੇਖੋ ਵੀ ਜਿਹੜੇ ਲੋਕ ਇਹ ਕਿਸ ਕਿਸਮ ਦੇ ਮਜ਼ਹਬੀ ਜਾਂ ਧਰਮ ਦੇ ਲੋਕ ਨੇ। ਮੈਨੂੰ ਜਿੰਨੀ ਇੱਕ ਸਿੱਖੀ ਦੀ ਸਮਝ ਹੈ ਜਾਂ ਥੋੜਾ ਬਹੁਤ ਇਸਲਾਮ ਨੂੰ ਮੈਂ ਸਮਝ ਸਕਿਆ ਜਾਂ ਥੋੜਾ ਬਹੁਤ ਬ੍ਰਾਹਮਣਵਾਦ ਨੂੰ ਸਮਝਣ ਦੀ ਕੋਸ਼ਿਸ਼ ਹੈ, ਇਹਨਾਂ ਸਾਰਿਆਂ ਦੇ ਵਿੱਚ ਹੀ ਔਰ ਈਸਾਈਅਤ ਉਹਦੇ 'ਚ ਅਲਟੀਮੇਟ ਆਣਾ ਦੁਨੀਆ 'ਚ ਕਦੋਂ ਹੈ ਤੇ ਜਾਣਾ ਕਦੋਂ ਹੈ ਇਹ ਰੱਬ ਦੇ ਹੱਥ ਵੱਸ ਹੈ। ਤੁਸੀਂ ਤੁਹਾਡਾ ਕੋਈ ਦਾਵਾ ਨਹੀਂ। ਹਾਂ ਸਾਡਾ ਇਹੀ ਯਤਨ ਕੋਸ਼ਿਸ਼ ਹੁੰਦੀ ਹੈ ਕਿ ਭਾਈ ਅਸੀਂ ਹੁਕਮ ਦੇ ਵਿੱਚ ਜਿਉਣਾ ਸਿੱਖੀਏ ਕਿ ਜੋ ਸਾਡੇ ਨਾਲ ਹੋ ਰਿਹਾ ਉਹ ਵੀ ਚੰਗਾ ਹੋ ਰਿਹਾ, ਜੋ ਹੋਇਆ ਠੀਕ ਹੋਇਆ, ਜੋ ਹੋਏਗਾ ਠੀਕ ਹੋਏਗਾ। ਔਰ ਅਸੀਂ ਤਾਂ ਫਰਮਲੀ ਕਿ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਕਿ ਜਦੋਂ ਰੱਬ ਭੇਜਦਾ ਅਸੀਂ ਇਸ ਦੁਨੀਆ 'ਚ ਆ ਜਾਂਦੇ ਹਾਂ। ਜਦੋਂ ਉਹ ਆਵਾਜ਼ ਮਾਰਦਾ ਔਰ ਅੱਲਾਹ ਤਾਲਾ ਨੇ, ਵਾਹਿਗੁਰੂ ਨੇ, ਰੱਬ ਨੇ, ਭਗਵਾਨ ਨੇ, ਜੇ ਹਿੰਦੂ ਥਾਟ ਨਾਲ ਕਹੀਏ ਕਿ ਤੁਹਾਡੇ ਲਿਖੇ ਹੋਏ ਨੇ, ਸਾਹ ਵੀ ਲਿਖੇ ਹੋਏ ਨੇ, ਥਾਂ ਵੀ ਲਿਖੀ ਹੋਈ ਹੈ, ਤੁਸੀਂ ਕਿਵੇਂ ਜਾਣਾ। ਹੁਣ ਇਸ ਭਿੱਖੀ ਫਰਾਡੀਏ ਆਪਣੇ ਆਪ ਨੂੰ ਦਲਾਈ ਲਾਮਾ ਔਰ ਰੀਇਨਕਾਰਨੇਸ਼ਨ ਬੁੱਧਾ ਦੀ ਕਹਿਣ ਵਾਲੇ ਨੂੰ ਦੇਖੋ, ਇੱਕੋ ਕਲੇਮ ਕਰਦਾ ਹੈ ਕਿ ਜੀ ਮੈਂ ਸਭ ਦਾ ਸ਼ੁਕਰੀਆ, ਮੈਂ ਵੈਸੇ ਘੱਟੋ ਘੱਟ 110 ਸਾਲ ਦੀ ਉਮਰ ਜੀਣੀ ਹੈ। ਹੁਣ ਇਹ ਰੱਬ ਦੇ ਵੀ ਉੱਤੇ ਰੱਬ ਦਾ ਇਹ ਗੋਡ ਇਨ ਚੀਫ ਬਣ ਗਿਆ ਵੀ ਇਹ ਡਿਸਾਈਡ ਕਰੇਗਾ ਕਿ ਇਹਨੇ ਕੀ ਜੀਣਾ। ਔਰ ਫਰਾਡ ਤਾਂ ਵੈਸੇ ਵੀ ਹੈ। ਹਾਲਾਂ ਉਹਨੇ ਉੱਥੇ ਮੈਕਲੋਡਗੰਜ 'ਚ ਆਪਣਾ ਖੋਲ੍ਹਿਆ ਹੋਇਆ ਤਿਬਤਨ ਦਵਾਈਆਂ ਕਿ ਜੀ ਉਹ ਇਲਾਜ ਤਿਬਤਨ ਹਰਬਸ ਬੜੇ ਦੂਰੋਂ ਦੂਰੋਂ ਲੋਕ ਪ੍ਰੋਪੇਗੈਂਡੇ ਦੇ ਥੱਲੇ ਆਉਂਦੇ ਨੇ। ਆਪ ਉਹ PGI ਦੌੜਿਆ ਹੁੰਦਾ ਚੰਡੀਗੜ੍ਹ, ਉੱਥੇ ਚੈੱਕਅਪ ਵੀ ਕਰਵਾਉਂਦਾ, ਆਪ ਉਹਨਾਂ ਦੀ ਦਵਾਈ ਖਾਂਦਾ, ਆਪ ਆਪਣੀ ਨਹੀਂ ਖਾਂਦਾ। ਜਿਵੇਂ ਉਹ ਰਾਮਦੇਵ ਜਿਹੜਾ ਉਹ ਕੋਰੋਨਲ ਵੇਚ ਰਿਹਾ, ਕਹਿੰਦਾ ਮੈਂ ਲਗਵਾਉਂਗਾ, ਵੈਕਸੀਨ ਵੀ ਲਗਵਾਉਂਗਾ। ਔਰ ਆਪ ਜਦੋਂ ਹੁੰਦਾ ਹੈ ਤਾਂ ਪੁੱਠੇ ਹੁੰਦੇ ਨੇ। ਗਾਂਧੀ ਵੀ ਪਹਿਲਾਂ ਫਰਾਡ ਕਰਨਾ ਜੀ ਆਯੁਰਵੇਦ ਔਰ ਫਲਾਣਾ, ਜਦੋਂ ਅਪੈਂਡਿਕਸ ਦੀ ਦਰਦ ਹੋਈ ਕਹਿੰਦਾ ਕਰਾਈਏ ਸਰਜਰੀ, ਕਿ ਹਾਂ ਕਰਾਓ, ਚੀਕਾਂ ਮਾਰ ਰਿਹਾ ਸੀ ਕਿ ਹੁਣ ਇਹ ਸਾਰੇ ਫਰਾਡੀ ਹੈ ਇਸ ਕਿਸਮ ਦੇ। ਹੁਣ ਇਹ ਤਾਂ ਉਹਦਾ ਆਪਣੇ ਆਪ 'ਚ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿੰਨਾ ਕੁ ਜਿਹੜਾ ਉਹ ਜਿਉਣ ਵਾਲਾ। ਪਰ ਉਹ ਰੱਬ ਨੂੰ ਜਵਾਬਦੇਹ ਨੇ। ਜਿਹੜੀ ਗੱਲ ਪਬਲਿਕ ਅਰੀਨਾ 'ਚ, ਔਰ ਮੈਂ ਅਕਸਰ ਕਿਉਂਕਿ ਹੁਣ ਜੇ ਤੁਸੀਂ ਦੇਖੋ ਵੀ ਧਰਮਸ਼ਾਲਾ ਜਿਹੜਾ ਜਿੱਥੇ ਇਹਦਾ ਹੈੱਡਕੁਆਟਰ ਹੈ ਇਹ ਅੰਮ੍ਰਿਤਸਰ ਤੋਂ 180 ਕਿਲੋਮੀਟਰ ਹੈ, ਲਗਭਗ 90 ਕਿਲੋਮੀਟਰ ਪਠਾਨਕੋਟ ਹੈ, ਪਠਾਨਕੋਟ ਤੋਂ ਅੱਗੇ 90 ਕਿਲੋਮੀਟਰ ਧਰਮਸ਼ਾਲਾ ਹੈ ਮਕਲੋਡਗੰਜ। ਜੂਨ 84 ਦਾ ਹਮਲਾ ਟੈਂਕਾਂ ਤੋਪਾਂ ਦੇ ਨਾਲ ਸਾਰਾ ਪੰਜਾਬ ਕੱਟ ਆਫ। ਔਰ ਇਹ ਨਹੀਂ ਹੈ ਵੀ ਦਲਾਈ ਲਾਮਾ ਕੋਈ ਸਿੱਖਾਂ ਬਾਰੇ ਤੋਂ ਵਾਕਿਫ ਨਹੀਂ ਹੈ। ਪਹਿਲੀ ਵਾਰ ਦਲਾਈ ਲਾਮੇ ਨੂੰ ਮਿਲਣ ਦਾ ਵੀ ਮੈਨੂੰ ਉਦੋਂ ਮੌਕਾ ਮਿਲਿਆ ਆਪਣੇ ਪਿਤਾ ਜੀ ਦੇ ਨਾਲ, ਜਦੋਂ 1969 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ। ਔਰ ਉਸ ਵੇਲੇ ਆਤਮਾ ਸਿੰਘ ਜਿਹੜੇ ਰੈਵਨਿਊ ਮਿਨਿਸਟਰ ਸੀ ਪੰਜਾਬ ਦੇ, ਮਾਲ ਮੰਤਰੀ, ਉਹਨਾਂ ਨੇ ਉਹ ਆਏ ਧਰਮਸ਼ਾਲਾ ਔਰ ਉੱਥੇ ਉਹਨਾਂ ਨੇ ਇਹ ਸ਼੍ਰੋਮਣੀ ਕਮੇਟੀ ਔਰ ਪੰਜਾਬ ਸਰਕਾਰ ਉਹਨੂੰ 500 ਸਾਲਾ ਸੀ ਗੁਰੂ ਨਾਨਕ ਸਾਹਿਬ ਦਾ, ਉਹਨੂੰ ਵੱਡੇ ਪੱਧਰ ਤੇ ਮਨਾਉਣਾ ਚਾਹੁੰਦੇ ਸੀ। ਔਰ ਉਹਨਾਂ ਦਾ ਇਹ ਸੀ ਕਿ 5 ਜਿਹੜੇ ਅੱਡ-ਅੱਡ ਧਰਮਾਂ ਦੇ ਹੈੱਡ ਨੇ ਉਹ ਆ ਕੇ ਐਡਰੈਸ ਕਰਨ ਅੰਮ੍ਰਿਤਸਰ ਮੰਜੀ ਸਾਹਿਬ, ਕਿਉਂਕਿ ਇਹਨੂੰ ਬੁੱਧ ਧਰਮ ਦੇ ਦਲਾਈ ਲਾਮੇ ਦੇ ਤੌਰ ਤੇ ਦੇਖਿਆ ਜਾਂਦਾ ਹੈ। ਤੇ ਉਹ ਇਨਵਾਈਟ ਕਰਨ ਦੇ ਲਈ ਇਹਨੂੰ ਦਲਾਈ ਲਾਮੇ ਨੂੰ ਆਏ। ਮੈਂ ਬਹੁਤ ਛੋਟਾ ਸੀ, ਮੈਂ ਆਪਣੇ ਪਿਤਾ ਜੀ ਦੇ ਨਾਲ ਗਿਆ, ਉਹ ਨਾਲ ਸੀ। ਔਰ ਮੈਂ ਉਦੋਂ ਤੋਂ ਹੀ ਮੈਨੂੰ ਇਹ ਹਮੇਸ਼ਾ ਇਹ ਰਿਹਾ ਕਿ ਵੀ ਇਹ ਜਦੋਂ ਜੂਨ 84 ਹੁੰਦਾ ਹੈ, ਜਿਹੜਾ ਬੰਦਾ 1969 ਦੇ ਵਿੱਚ ਇੱਕ VIP ਸੀ, ਉਹਨੇ ਆ ਕੇ ਰਿਪਰੈਜ਼ੈਂਟ ਕੀਤਾ ਬੁੱਧ ਧਰਮ ਨੂੰ। ਸਿੱਖਾਂ ਨੇ ਵੀ ਸਿਰ ਤੇ ਚੁੱਕਿਆ, ਬਾਕੀ ਵੀ ਆਏ, ਦੂਜੇ ਧਰਮਾਂ ਦੇ, ਇਸਲਾਮ ਦੇ ਵੀ ਇਮਾਮ ਆਏ ਦੂਜੇ, ਕਿ ਵੀ ਉਸੇ ਹੀ ਦਰਬਾਰ ਸਾਹਿਬ ਅਕਾਲ ਤਖਤ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਹੋ ਰਿਹਾ ਹੈ। ਇਹ 180 ਕਿਲੋਮੀਟਰ ਦੂਰ ਬੈਠਾ ਹੋਇਆ, ਇਹਦੀ ਜ਼ਬਾਨ ਨਹੀਂ ਖੁੱਲੀ ਹੈ। ਹਾਲਾਂ ਪੋਪ ਇੱਥੇ ਵੈਟੀਕਨ 'ਚ ਬੈਠਾ, ਉਹਨੇ ਕਿਹਾ ਵੀ ਇਹ ਮਜ਼ਹਬੀ ਥਾਵਾਂ ਤੇ, ਧਾਰਮਿਕ ਥਾਵਾਂ ਤੇ ਖੂਨ ਨਹੀਂ ਡੁੱਲਣਾ ਚਾਹੀਦਾ ਔਰ ਬੇਗੁਨਾਹ ਦਾ ਖੂਨ ਨਹੀਂ ਡੁੱਲਣਾ ਚਾਹੀਦਾ।
ਲੇਕਿਨ ਇਹਨੇ ਆਪਣੀ ਜ਼ਬਾਨ ਸੀਤੀ ਹੋਈ ਸੀ। ਜੀ ਮੁਸਲਮਾਨਾਂ ਬਾਬਰੀ ਮਸਜਿਦ ਢਾਈ ਗਈ, ਮੁਸਲਮਾਨਾਂ ਦੇ ਨਾਲ ਕੀ ਹੋਇਆ, ਮਸਜਿਦ ਢਾਣ ਤੋਂ ਬਾਅਦ ਮੁੰਬਈ ਦੇ ਵਿੱਚ ਕੀ ਹੋਇਆ, ਦੂਸਰੀਆਂ ਥਾਵਾਂ ਔਰ ਲਗਾਤਾਰਤਾ ਨਾਲ ਕੀ ਹੋ ਰਿਹਾ, ਇਹਦੀ ਜ਼ਬਾਨ ਬੰਦ। ਜੀ ਉੜੀਸਾ ਦੇ ਵਿੱਚ ਕੰਧਮਾਲ ਤੋਂ ਲੈ ਕੇ ਕਿਵੇਂ ਈਸਾਈਆਂ ਦੇ ਖਿਲਾਫ, ਕਿਵੇਂ ਉਹਨਾਂ ਦੇ ਆਸਟ੍ਰੇਲੀਅਨ ਮਿਸ਼ਨਰੀ ਮਿਸਟਰ ਗ੍ਰੈਮ ਸਟੈਨ, ਉਹਨਾਂ ਦੇ 2 ਬੇਟੇ 9 ਤੇ 11 ਸਾਲ ਦੇ, ਉਹਨਾਂ ਤਿੰਨਾਂ ਨੂੰ ਹੀ ਬਾਪ ਔਰ ਬੱਚਿਆਂ ਨੂੰ ਜਿਉਂਦੇ ਬਜਰੰਗ ਦਲ ਨੇ ਸਾੜ, ਇਹਦੀ ਜ਼ਬਾਨ ਨਹੀਂ ਖੁੱਲੀ। ਹੁਣ ਬਿਲਕੁਲ ਉੱਥੇ ਦੇਖਦਿਆਂ ਹੋਇਆਂ ਕਿ ਕੀ ਹੋ ਰਿਹਾ ਹੈ, ਲੇਕਿਨ ਤੂੰ ਚੁੱਪ ਹੀ ਰਹਿ ਜੇ, ਤੇਰੇ 'ਚ ਹਿੰਮਤ ਨਹੀਂ। ਹੁਣ ਉਹ ਇਹ ਕਹਿ ਰਿਹਾ ਹੈ ਔਰ ਇਹਨੂੰ ਹੈਡਲਾਈਨ ਉਹਨਾਂ ਨੇ ਵੀ ਬਣਾਇਆ, ਉਹਨੇ ਕਿਹਾ ਕਿ ਵੀ ਜਿਹੜਾ ਇੰਡੀਆ ਹੈ, as I always mentioned, India is my home. I was born in Tibet, but most of my life spent in this country. I really feel proud. ਫਿਰ ਉਹ ਕਹਿੰਦਾ ਬਟ ਇਹ ਜਿਹੜਾ ਹੈ, ਉਹਨਾਂ ਨੇ ਕਿਹਾ ਕਿ ਜੀ ਮੈਂ religious harmony in India was remarkable and there is free media. Describing India as a secular country, the Tibetan leader in exile said he has been promoting ahimsa and compassion. ਉਹਦੇ ਲਈ ਲਫ਼ਜ਼ ਉਹਨੇ ਵਰਤੇ ਅਹਿੰਸਾ ਔਰ ਕਰੁਣਾ, ਕਰੁਣਾ ਕੰਪੈਸ਼ਨ ਲਈ, ਦਇਆ ਲਈ। ਉਹਨੇ ਕਿਹਾ I had been promoting ahimsa and compassion which are intrinsic values of Indians that have been followed over thousands of years. ਉਹਨੇ ਕਿਹਾ ਜੀ ਹਜ਼ਾਰਾਂ ਸਾਲਾਂ ਤੋਂ ਇਹ ਕਰੁਣਾ ਔਰ ਅਹਿੰਸਾ ਇਹ ਇੰਡੀਅਨਸ ਦੇ ਵਿੱਚ ਹੈਗੀ ਹੈ। ਉਹ ਸ਼ਰਮ ਕਰ ਕੁਛ, ਤੂੰ ਆਪਣੇ ਹੀ ਬੁੱਧ ਧਰਮ ਵੱਲ ਦੇਖ ਲੈਂਦਾ ਕਿ ਕਿਵੇਂ ਬੁੱਧ ਦੇ ਥਾਟ ਨੂੰ, ਲੱਖਾਂ ਬੋਧੀਆਂ ਨੂੰ ਕਿਵੇਂ ਸ਼ਾਸਤਰ ਤੇ ਸ਼ਸਤਰ ਦੇ ਨਾਲ ਬ੍ਰਾਹਮਣਵਾਦ ਨੇ ਮਾਰ ਕੇ ਉੱਥੋਂ ਬੁੱਧ ਧਰਮ ਦਾ ਸਫਾਇਆ ਕੀਤਾ। ਜਿਸ ਬੁੱਧ ਗਿਆ 'ਚ ਜਾਂਦਾ ਹੈ ਤੂੰ, ਉੱਥੇ ਹੀ ਜਾ ਕੇ ਦੇਖ ਲੈ, ਜਿਹੜਾ ਦਰਖਤ ਸੀ ਜਿਹਦੇ ਥੱਲੇ ਬੁੱਧ ਨੂੰ ਗਿਆਨ ਹੋਇਆ ਸੀ, ਉਹਨੂੰ ਵੀ ਅੱਗ ਲਾ ਕੇ ਬਾਹਮਣਾਂ ਨੇ ਸਾੜ ਦਿੱਤਾ ਸੀ। ਜਿਹੜਾ ਹੁਣ ਹੈ ਇਹ ਤੇ ਸ੍ਰੀਲੰਕਾ ਤੋਂ ਉਹਦੀ ਇੱਕ ਟਾਹਣੀ ਲਿਆ ਕੇ ਜਿਹੜੀ ਆ ਉਹਦੀ ਸੈਪਲਿੰਗ ਉਹਦੇ ਨਾਲ ਉਹਨੂੰ ਜੋੜਿਆ ਗਿਆ ਔਰ ਉਹ ਹੁਣ ਟਰੀ ਹੈ। ਔਰ ਇਸ ਦੀ ਕਿੰਨੀ ਵੱਡੀ ਟੈਸਟੀਮਨੀ ਜਦੋਂ ਅਲਾਮਾ ਇਕਬਾਲ ਬੁੱਧ ਧਰਮ ਦੇ ਸਫਾਏ ਦੀ ਗੱਲ ਕਰਦੇ ਆ, ਕਹਿੰਦੇ ਨੇ ਕਿ ਭਾਈ ਉਸ ਨੂੰ ਜਿਹੜਾ ਬ੍ਰਾਹਮਣ ਸਰਸ਼ਾਰ ਹੈ ਅਬ ਤੱਕ ਮੇਰੇ ਪਿਦਾਰ में ਸ਼ਮਾਏ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ में। ਉਹ ਮਹਿਫਲੇ ਅਗਿਆਰ 'ਚ ਕਿਵੇਂ ਪਹੁੰਚ ਗਿਆ ਬੁੱਧ ਦਾ ਧਰਮ? ਸ਼ਾਸਤਰ ਔਰ ਸ਼ਸਤਰ, ਲੱਖਾਂ ਬੋਧੀਆਂ ਦਾ ਕਤਲ, ਉਹਨਾਂ ਦੀਆਂ ਮੋਨੈਸਟਰੀਜ਼ ਨੂੰ ਜਿਹੜਾ ਉਹਨਾਂ 'ਚ ਬੁੱਧ ਦੀਆਂ ਮੂਰਤੀਆਂ ਚੁੱਕ ਕੇ ਬਾਹਰ ਸ਼ਿਵਲਿੰਗ, ਜਿੰਨੇ ਇਹਨਾਂ ਦੇ ਪ੍ਰਾਚੀਨ ਮੰਦਰ ਨੇ ਸਾਰੇ ਬੁੱਧ ਦੇ ਜਿਹੜੇ ਨੇ ਬੁੱਧ ਪੀਰੀਅਡ ਦੇ ਲਗਭਗ ਉਹ ਕਨਿਸ਼ਕਾ ਅਸ਼ੋਕਾ ਤੱਕ ਦੇ ਨੇ। ਔਰ ਇਹ ਕਹਿ ਰਿਹਾ ਜੀ ਇੱਥੇ ਹਜ਼ਾਰਾਂ ਸਾਲਾਂ ਤੋਂ ਅਹਿੰਸਾ ਹੈ, ਕਰੁਣਾ ਹੈ, ਔਰ ਇੰਡੀਆ ਜਿਹੜਾ ਇਹਦੇ 'ਚ ਬੜੀ ਹਾਰਮੋਨੀ ਹੈ ਔਰ ਖਾਸ ਤੌਰ ਤੇ ਫ੍ਰੀ ਮੀਡੀਆ। ਹੁਣ ਇਸ ਤੋਂ ਵੱਧ ਕੇ ਝੂਠ ਦਾ ਜਿਹੜਾ ਹੁਣ ਕੀ ਪਰਖਚੇ ਉਡਾਤੇ ਨੇ ਝੂਠ ਤੇ ਵੀ, ਸ਼ਰਮ ਆਣੀ ਚਾਹੀਦੀ। ਔਰ ਮੈਨੂੰ ਇਹ ਲੱਗਦਾ ਕਿ ਵੀ ਇਸ ਕਿਸਮ ਦਾ ਘਟੀਆਪਨ ਇਹ ਉਹੀ ਹੈ ਜਿਹੜੇ ਉਹ ਜਿਵੇਂ ਜਦੋਂ ਗਿਆਨੀ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਨੋਮੀਨੇਟ ਕੀਤਾ ਉਹਨਾਂ ਦੀ ਵਰਕਿੰਗ ਕਮੇਟੀ ਨੇ, ਕਾਂਗਰਸ ਦੀ ਨੇ, ਤਾਂ ਉਹਨਾਂ ਨੇ ਪੁੱਛਿਆ, ਪਹਿਲੀ ਪ੍ਰੈਸ ਕਾਨਫਰੰਸ ਕੀਤੀ, ਉਹਨੂੰ ਕਿਹਾ ਜੀ ਗਿਆਨੀ ਜੀ ਆਪ प्रेसिडेंट बन के क्या करेंगे, क्या अलग करेंगे? वो कहना मैं तो नेहरू खानदान का झाड़ू बरदार हूँ, जो कहेंगे वही करेंगे, मैं तो झाड़ू देने वाला हूँ। सो ये भी झाड़ू बरदार बनया होया इन्हां दा हिंदू तवियां दा, और झूठ दे ਜਿਹੜੇ ਨੇ ਉਹ ਸਾਰੇ ਹੀ ਜਿਹੜੇ ਨੇ ਉਹ ਹੱਦਾਂ ਉਹਨੇ ਕ੍ਰਾਸ ਕੀਤੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ, ਵਿਊਅਰਸ ਤੇ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।